ਐਸਜੀਪੀਸੀ ਚੋਣਾਂ ਤੇ ਪੰਥ ਸੇਵਕ ਸ਼ਖਸੀਅਤਾਂ ਦੀ ਅਹਿਮ ਪ੍ਰੈਸ ਕਾਨਫਰੰਸ। ਧਰਮ ਆਧਾਰਿਤ ਨਫ਼ਰਤੀ ਅਪਰਾਧਾਂ ਖਿਲਾਫ ਨਿਊਯਾਰਕ ਵਿੱਚ ਸਿੱਖਾਂ ਦਾ ਇਕੱਠ। ਅਮਰੀਕਾ ਨੇ ਸੀਰੀਆ ਵਿੱਚ 2 ਥਾਵਾਂ ਤੇ ਕੀਤੇ ਹਮਲੇ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੀ ਉਡੀਕ ਤੋਂ ਬਾਅਦ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਸੰਬੰਧੀ ਪੰਥ ਸੇਵਕ ਸ਼ਖਸੀਅਤਾਂ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਐਸਜੀਪੀਸੀ ਸਿੱਖਾਂ ਦੀ ਸੰਸਥਾ ਹੈ ਜੋ ਭਾਰਤੀ ਕਾਨੂੰਨ ਪ੍ਰਣਾਲੀ ਅਧੀਨ ਸਿੱਖ ਵੋਟਰਾਂ ਦੁਆਰਾ ਚੁਣੀ ਜਾ ਰਹੀ ਹੈ। ਭਾਰਤੀ ਰਾਜ ਨੇ ਐਸਜੀਪੀਸੀ ਚੋਣਾਂ ਕਰਵਾਉਣ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਦਾ ਐਲਾਨ ਕੀਤਾ ਹੈ। ਪੰਥ ਸੇਵਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਕਿ ਸਿੱਖਾਂ ਨੂੰ ਇਸ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਪੰਥਕ ਵਰਗਾਂ ਨੂੰ ਇਸ ਸਥਿਤੀ ਵਿੱਚ ਕਿਵੇਂ ਕੰਮ ਕਰਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਵਾ ਤੇ ਇਹਦਾ ਪ੍ਰਬੰਧ ਪੰਥ ਨੂੰ ਸਮਰਪਿਤ ਯੋਗ ਸਿੱਖਾਂ ਦੇ ਕੋਲ ਹੀ ਹੋਣਾ ਚਾਹੀਦਾ ਵਾ। ਪਿਛਲੇ ਅਰਸੇ ਦੇ ਦੌਰਾਨ ਜਿਸ ਤਰ੍ਹਾਂ ਇੱਕ ਪਰਿਵਾਰ ਨੇ, ਇੱਕ ਪਾਰਟੀ ਨੇ ਇਸ ਸੰਸਥਾ ਉੱਤੇ, ਸਿੱਖਾਂ ਦੀ ਸੰਸਥਾ ਉੱਤੇ ਆਪਣਾ ਕਬਜ਼ਾ ਜਮਾ ਕੇ ਉਹਦਾ ਜਲੂਸ ਕੱਢਿਆ ਵਾ, ਦਿਵਾਲਾ ਕੱਢਿਆ ਵਾ, ਉਹਨੂੰ ਰੋਕਣ ਵਾਸਤੇ ਜਿਹੜੀ ਗੁਰਮਤ ਦੀ ਸਿਲੈਕਸ਼ਨ ਪ੍ਰਣਾਲੀ ਆ ਤੇ ਸੰਗਤੀ ਪ੍ਰਣਾਲੀ ਆ, ਉਹਦੇ ਅਨੁਸਾਰ ਜਿਹੜਾ ਵਾ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਆ। ਸਰਬਸੰਮਤੀ ਦੇ ਤਰੀਕੇ ਦੇ ਨਾਲ ਵੀ ਚੋਣ ਕੀਤੀ ਜਾ ਸਕਦੀ ਹੈ। ਜਿੰਨੀਆਂ ਪੰਥਕ ਧਿਰਾਂ ਨੇ ਜਿਹੜੀਆਂ ਇਹ ਮੰਨਦੀਆਂ ਨੇ ਕਿ ਬਾਦਲ ਦਲ ਨੇ ਪੰਥ ਨਾਲ ਧਰੋ ਕਮਾਇਆ ਵਾ, ਇਹ ਤੋਂ ਸ਼੍ਰੋਮਣੀ ਕਮੇਟੀ ਮੁਕਤ ਕਰਾਉਣੀ ਆ। ਉਹਨਾਂ ਸਾਰੀਆਂ ਧਿਰਾਂ ਨੂੰ ਪਹਿਲੀ ਗੱਲ ਤੇ ਆ ਕਿ ਉਹ ਪਿੰਡ ਪੱਧਰ ਦੇ ਉੱਤੇ ਸਿਲੈਕਸ਼ਨ ਵਿਧੀ ਅਪਣਾ ਕੇ ਯੋਗ ਉਮੀਦਵਾਰਾਂ ਨੂੰ ਸਾਹਮਣੇ ਲਿਆਉਣ ਤੇ ਇਸ ਦੇ ਨਾਲ ਹੀ ਇਹ ਵੀ ਹੋ ਸਕਦਾ ਕਿ ਸਾਰੀਆਂ ਧਿਰਾਂ ਆਪੋ ਆਪਣਾ ਜਿਹੜਾ ਵਾ ਉਹ ਉਮੀਦਵਾਰ ਪੇਸ਼ ਕਰ ਦੇਣ ਤੇ ਜਿਹੜਾ ਉਹਨਾਂ ਵਿੱਚੋਂ ਸੰਗਤ ਪ੍ਰਵਾਨ ਕਰੇ ਉਹਨੂੰ ਉਹ ਜਿਹੜੀਆਂ ਪੰਥਕ ਧਿਰਾਂ ਨੇ ਉਹ ਪ੍ਰਵਾਨਗੀ ਦੇਣ ਤੇ ਇੱਕ ਦੇ ਮੁਕਾਬਲੇ ਇੱਕ ਹੀ ਕੈਂਡੀਡੇਟ ਜਿਹੜਾ ਵਾ ਉਮੀਦਵਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਾਸਤੇ ਉਹ ਖੜਾ ਕੀਤਾ ਜਾਵੇ। ਕੀਤੀ ਜਾਂਦੀ ਆ ਕਿ ਉਹਨਾਂ ਨੇ ਜਿਹੜਾ ਟਾਈਮ ਨਿਸ਼ਚਿਤ ਕੀਤਾ ਨਾ, ਫਰਵਰੀ ਤੋਂ ਲੈ ਕੇ ਜੂਨ ਤੱਕ ਚੋਣ ਕਰਾਈ ਜਾਏਗੀ। ਉਹਦਾ ਮਤਲਬ ਕੀ ਆ ਕਿ ਫਰਵਰੀ ਵਿੱਚ ਵੀ ਹੋ ਸਕਦੀ ਆ, ਕਿਉਂ ਉਹ ਜਦੋਂ ਪ੍ਰਕਿਰਿਆ ਵੋਟਾਂ ਬਣਾਉਣ ਦੀ 16 ਜਨਵਰੀ ਨੂੰ ਖਤਮ ਹੋ ਗਈ ਤੇ ਉਸ ਤੋਂ ਬਾਅਦ ਫਿਰ ਚੋਣ ਜਾਬਤਾ ਲਾਗੂ ਕਰਕੇ ਉਹ ਜਿੰਨੇ ਕੁ 35-40 ਦਿਨ ਦਾ ਚਾਹੇ 45 ਦਿਨ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਉਹ ਚੋਣ ਕਰਾ ਸਕਦੇ ਆ। ਪਰ ਜੂਨ ਤੱਕ ਉਹਨਾਂ ਨੇ ਕਿਹਾ ਵਾ ਕਿ ਚੋਣ ਕਰਾਈ ਜਾਣੀ ਆ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਕਿਸੇ ਵੇਲੇ ਵੀ ਚੋਣ ਹੋ ਸਕਦੀ ਆ ਔਰ ਇਹ ਪੋਸਟਪੋਨ ਵੀ ਕੀਤੀ ਜਾ ਸਕਦੀ ਆ, ਲਮਕਾਈ ਵੀ ਜਾ ਸਕਦੀ ਆ। ਪਰ ਜਿਹੜੀ ਸਿੱਖਾਂ ਦੀ ਤਿਆਰੀ ਆ ਆਪਣੀ ਇਸ ਸੰਸਥਾ ਨੂੰ ਬਚਾਉਣ ਵਾਸਤੇ, ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਾਸਤੇ, ਉਹ ਜਿਹੜੇ ਪੰਥਕ ਦਰਦੀ, ਪੰਥਕ ਹੇਤੂ, ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਦਲ ਪੰਥ ਸ਼ਖਸੀਅਤਾਂ, ਉਹਨਾਂ ਨੂੰ ਆਪਣੀ ਭੂਮਿਕਾ ਜਿਹੜੀ ਆ ਉਹ ਗੁਰਮਤ ਅਨੁਸਾਰੀ ਤੇ ਖਾਲਸਾਈ ਸਿਧਾਂਤਾਂ ਅਨੁਸਾਰ ਹੀ ਅਪਣਾਉਣੀ ਚਾਹੀਦੀ ਆ। ਸਿੱਖਾਂ ਤੇ ਲਗਾਤਾਰ 2 ਹਮਲਿਆਂ ਤੋਂ ਬਾਅਦ ਸਿੱਖਾਂ ਨੇ ਨਿਊਯਾਰਕ ਵਿੱਚ ਇਕੱਠੇ ਹੋ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਵੱਧ ਰਹੇ ਜੁਰਮ ਤੋਂ ਸੁਰੱਖਿਆ ਦੀ ਮੰਗ ਕੀਤੀ। ਉਧਰ ਸਥਾਨਕ ਕਾਰਕੁਨਾਂ ਨੇ ਕਿਹਾ ਕਿ ਉਹ ਇੱਕ ਠੀਕਰੀ ਪਹਿਰਾ ਸ਼ੁਰੂ ਕਰਨ ਲਈ ਪੈਸਾ ਇਕੱਠਾ ਕਰਨ ਦੀ ਪ੍ਰਕਿਰਿਆ ਵਿੱਚ ਹਨ, ਕਿਉਂਕਿ ਹਾਲ ਹੀ ਵਿੱਚ ਪੁਲਿਸ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਜਿੱਥੇ ਨਾਗਰਿਕ ਗਸ਼ਤ ਹਨ ਉੱਥੇ ਅਪਰਾਧ ਘਟ ਗਿਆ ਹੈ। ਪਿਛਲੇ ਦਿਨੀ ਅਜਿਹੀ ਪਹਿਲੀ ਘਟਨਾ 19 ਅਕਤੂਬਰ ਨੂੰ 66 ਸਾਲ ਦੇ ਸ਼ਮਸ਼ੇਰ ਸਿੰਘ ਦੇ ਕਤਲ ਦੀ ਹੈ। ਸੜਕ ਤੇ ਮਾਮੂਲੀ ਟੱਕਰ ਤੇ ਬਹਿਸ ਹੋਣ ਦੌਰਾਨ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਸਿਰਫ 4 ਦਿਨ ਬਾਅਦ ਇੱਕ ਹੋਰ ਸਿੱਖ ਨੌਜਵਾਨ ਮਨੀ ਸੰਧੂ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਬੱਸ ਵਿੱਚ ਉਸ ਦੀ ਪੱਗ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ ਸੀ। ਪਰੇਸ਼ਾਨ ਅਤੇ ਦੁਖੀ ਸਿੱਖ ਬੁੱਧਵਾਰ ਨੂੰ ਸਾਊਥ ਰਿਚਮੰਡ ਹਿੱਲ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਵਿਖਾਉਣ ਲਈ ਇਕੱਠਾ ਹੋਏ। ਇਵੈਂਟ ਆਰਗੇਨਾਈਜ਼ਰ ਅਤੇ ਕਾਰਕੁਨ ਜਪਨੀਤ ਸਿੰਘ ਨੇ ਟਵਿੱਟਰ ਤੇ ਲਿਖਿਆ, ਵਾਰ-ਵਾਰ ਸਿੱਖਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਦੇ ਦੇਖਿਆ ਹੈ। ਇਸ ਨਫ਼ਰਤ ਕਾਰਨ ਅਸੀਂ ਹੁਣ ਭਾਈਚਾਰੇ ਦੇ ਇੱਕ ਪਿਆਰੇ ਮੈਂਬਰ ਨੂੰ ਗਵਾ ਦਿੱਤਾ ਹੈ। ਮ੍ਰਿਤਕ ਸਿੱਖ ਦੇ ਪੁੱਤਰ ਨੇ ਦੱਸਿਆ ਕਿ ਮੇਰੇ ਪਿਤਾ ਦੇ ਸਿਰ ਤੇ ਤੇਜ਼ੀ ਨਾਲ ਵਾਰ ਕੀਤਾ ਗਿਆ। ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ਦੇ 2 ਦੰਦ ਨਿਕਲ ਗਏ। ਉਹਨਾਂ ਕਿਹਾ ਕਿ ਅਸੀਂ ਗੁੱਸੇ ਵਿੱਚ ਹਾਂ ਕਿਉਂਕਿ ਪੁਲਿਸ ਉਹਨਾਂ ਦੇ ਪਿਤਾ ਦੀ ਮੌਤ ਨੂੰ ਰੋਡ ਰੇਜ ਦਾ ਮਾਮਲਾ ਮੰਨ ਰਹੀ ਹੈ, ਜਦਕਿ ਇਹ ਨਫ਼ਰਤੀ ਅਪਰਾਧ ਹੈ। ਉਹਨਾਂ ਕਿਹਾ ਕਿ ਸਾਡੀ ਸੁਰੱਖਿਆ ਕਰਨਾ ਨਿਊਯਾਰਕ ਪੁਲਿਸ ਵਿਭਾਗ ਦਾ ਕੰਮ ਹੈ। ਉਹ ਅਜਿਹਾ ਕਰਨ ਵਿੱਚ ਸਫਲ ਰਹੇ ਹਨ।
ਦੱਸ ਦਈਏ ਕਿ ਜਮਸ਼ੇਰ ਸਿੰਘ ਦੇ ਕਤਲ ਕਰਨ ਦੇ ਦੋਸ਼ ਵਿੱਚ ਗਿਲਬਰਟ ਅਗਸਟੀ ਨੂੰ ਗ੍ਰਿਫਤਾਰ ਤਾਂ ਕੀਤਾ ਗਿਆ ਸੀ, ਜਦਕਿ ਸੰਧੂ ਨੂੰ ਨਿਸ਼ਾਨਾ ਬਣਾਉਣ ਵਾਲੇ ਕ੍ਰਿਸਟੋਫਰ ਫਿਲਪੋ ਤੇ ਨਫ਼ਰਤੀ ਅਪਰਾਧ ਦਾ ਦੋਸ਼ ਹੈ। 10 ਮਹੀਨੇ ਪਹਿਲਾਂ ਅਮਰੀਕਾ ਆਏ ਸੰਧੂ ਨੇ ਕਿਹਾ ਕਿ ਉਹ ਹੁਣ ਆਪਣਾ ਘਰ ਛੱਡ ਕੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਜਮਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਉਹ ਘਟਨਾ ਤੋਂ ਬਾਅਦ ਸਿੱਖਾਂ ਦੀਆਂ ਲੋੜਾਂ ਬਾਰੇ ਗੱਲਬਾਤ ਕਰਨ ਲਈ ਸਿੱਖ ਆਗੂਆਂ ਨਾਲ ਮੁਲਾਕਾਤ ਕਰਨਗੇ। ਨਿਊਯਾਰਕ ਦੀ ਅਸੈਂਬਲੀ ਵੂਮਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਸਟੇਟ ਦਫ਼ਤਰ ਲਈ ਚੁਣੀ ਗਈ ਪਹਿਲੀ ਪੰਜਾਬੀ ਹੋਣ ਦੇ ਨਾਤੇ ਜਦੋਂ ਤੱਕ ਅਸੀਂ ਇਸ ਨਫ਼ਰਤ ਨੂੰ ਖਤਮ ਨਹੀਂ ਕਰਦੇ ਉਦੋਂ ਤੱਕ ਇਸ ਵਿਰੁੱਧ ਕੰਮ ਕਰਨਾ ਬੰਦ ਨਹੀਂ ਕਰਾਂਗੇ। ਦੱਸ ਦਈਏ ਕਿ FBI ਨੇ ਵੀ ਇਸ ਮਹੀਨੇ 2022 ਲਈ ਨਫ਼ਰਤੀ ਅਪਰਾਧਾਂ ਦੇ ਆંકੜਿਆਂ ਦੀ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦਿਆਂ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਗਿਣਤੀ 198 ਦੱਸੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਖ ਅਜੇ ਵੀ ਦੇਸ਼ ਵਿੱਚ ਦੂਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਗਏ ਸਮੂਹ ਹਨ। ਜਪਨੀਤ ਸਿੰਘ ਨੇ ਕਿਹਾ ਕਿ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਵਧ ਰਹੇ ਹਨ, ਪਰ ਆંકੜੇ ਇਹਨਾਂ ਨੂੰ ਨਹੀਂ ਦਰਸਾਉਂਦੇ ਕਿਉਂਕਿ ਕੁਝ ਅਪਰਾਧਾਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਨਿਊਯਾਰਕ ਪੁਲਿਸ ਵਿਭਾਗ ਇਹਨਾਂ ਮਾਮਲਿਆਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰਦੀ ਹੈ। I don't feel safe. I mean, every community, when I come out from home. Tonight, members of the Sikh communities. In my own family, just last week, 2 of my nieces faced hate crimes. How do you, as a mother, explain what the word terrorist means to your child? He just hit my father so intense, like so hard on his head. He used the word turban man. You know, I'm not letting you go home, according to my mom. I want to bring this to the attention of the residents and the citizens of this great city that the hate existed there. Subeg Multani fears as hostility once again grows toward the Muslim community, so will it toward Sikhs, simply for how they look, how they dress. I remember we had stickers on our car after 9/11 to tell them we are Sikhs. I think we should put those stickers back in 2023. But right now, they take a stand. Anti-Semitism is on the rise, Islamophobia is on the rise, and at the end of the day, when one community is attacked, we're all attacked. ਅਮਰੀਕਾ ਨੇ ਸੀਰੀਆ ਵਿੱਚ 2 ਥਾਵਾਂ ਤੇ ਹਮਲੇ ਕੀਤੇ ਹਨ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਹ ਟਿਕਾਣੇ ਈਰਾਨ ਦੀ ਫੌਜ ਵੱਲੋਂ ਵਰਤੇ ਜਾ ਰਹੇ ਸਨ। ਇਹਨਾਂ ਥਾਵਾਂ ਤੇ ਈਰਾਨ ਨੇ ਅਸਲਾ ਬਾਰੂਦ ਸਾਂਭਿਆ ਹੋਇਆ ਸੀ। ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਅਸਟਿਨ ਨੇ ਕਿਹਾ ਹੈ ਕਿ ਪਿਛਲੇ ਦਿਨੀ ਇਰਾਕ ਅਤੇ ਸੀਰੀਆ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਤੇ ਹੋਏ ਹਮਲੇ ਦੇ ਜਵਾਬ ਵਿੱਚ ਇਹ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਹਮਲੇ ਨੂੰ ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲ ਰਹੇ ਜੰਗ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ 16 ਹਮਲੇ ਹੋਏ ਹਨ, ਜਿਨ੍ਹਾਂ ਵਿੱਚ 21 ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਝੜਪਾਂ ਨਾਲ ਫਲਸਤੀਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਅਮਰੀਕਾ ਤੇ ਈਰਾਨ ਦੀ ਸਿੱਧੀ ਸ਼ਮੂਲੀਅਤ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ। ਸਹਾਇਕ ਪ੍ਰੋਫੈਸਰ ਆਤਮ ਹੱਤਿਆ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਦੀ ਆਮ ਆਦਮੀ ਪਾਰਟੀ ਖਿਲਾਫ ਬਿਆਨਬਾਜ਼ੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਵਿੱਚ ਸਰਕਾਰ ਦੁਆਰਾ ਆਪਣੇ ਮੰਤਰੀ ਹਰਜੋਤ ਬੈਂਸ ਨੂੰ ਬਚਾਉਣ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਾਨੂੰਨ ਮੁਤਾਬਕ ਤਾਂ ਮੰਤਰੀ ਤੋਂ ਅਸਤੀਫਾ ਦਿਵਾਉਣਾ ਚਾਹੀਦਾ ਸੀ, ਪਰ ਸਰਕਾਰ ਅਜਿਹਾ ਨਾ ਕਰਕੇ ਉਸ ਦੀ ਗਲਤੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਗਰੀਬ ਅਨਐਮਪਲੋਇਡ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣਾ ਸੁਸਾਈਡ ਨੋਟ ਲਿਖ ਕੇ ਆਪਣੀ ਜਾਨ ਦੇ ਦਿੱਤੀ, ਬੱਚਿਆਂ ਦੀ ਜਾਨ ਦੇ ਦਿੱਤੀ। ਕੀ ਲਿਖਿਆ? ਮੇਰੀ ਆਤਮ ਹੱਤਿਆ ਦੀ ਸਾਰੀ ਜ਼ਿੰਮੇਵਾਰੀ ਮੰਤਰੀ ਹਰਜੋਤ ਬੈਂਸ ਦੀ ਹੈ। ਹਰਜੋਤ ਬੈਂਸ ਨੂੰ ਮੈਨੂੰ ਮਾਰਨ ਦੀ ਤੇ ਮੇਰੇ ਬੱਚਿਆਂ ਨੂੰ ਮਾਰਨ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਆਤਮ ਹੱਤਿਆ ਤੇ ਆਪਣੇ ਸੁਸਾਈਡ ਨੋਟ ਹੈ। ਇੰਨੇ ਦਿਨ ਹੋ ਗਏ, ਕੁਛ ਨਹੀਂ ਹੋਇਆ, ਕੋਈ ਕੇਸ ਨਹੀਂ ਰਜਿਸਟਰ ਕੀਤਾ। ਤੇ ਕੱਲ ਕਿੰਨੀ ਵੱਡੀ ਠੱਗੀ ਕੀਤੀ। ਇੱਕ ਉਹ ਗਰੀਬ ਪਰਿਵਾਰ ਨੂੰ ਕੀ ਲਿਖ ਕੇ ਦੇਤਾ? ਇੱਕ ਮੁੱਖ ਮੰਤਰੀ ਫੀਲਡ ਅਫਸਰ ਤੋਂ ਕੋਈ ਸਾਈਨ ਨਹੀਂ, ਕੋਈ ਬੋਰ ਨਹੀਂ ਕਿ ਜੀ ਅਸੀਂ ਕੋਈ ਨੰਬਰ ਨਹੀਂ ਉਹਨਾਂ ਨੂੰ ਬੇਵਕੂਫ ਬਣਾਉਣ ਦੇ। ਕਿ ਜੀ ਅਸੀਂ ਜਿਹੜੀ ਲੜਕੀ ਸੁਸਾਈਡ ਕੀਤਾ ਹੈ ਉਹਦੇ ਆ ਬੱਲਾ ਦਾ 4 ਸਾਲ ਦਾ ਬੱਚਾ ਹੈ, ਜਦੋਂ 18 ਸਾਲ ਦਾ ਹੋਊਗਾ ਉਦੋਂ ਨੌਕਰੀ ਦੇ ਦਾਂਗੇ। ਕਿਸੇ ਦਾ ਨਾ ਦਫ਼ਤਰ ਤੇ ਕੋਈ ਐਵੇਂ ਨਹੀਂ ਕਿ ਚੀਫ ਮਿਨਿਸਟਰ ਆਫਿਸ ਜਾਂ ਮੋਰ ਮੁੱਖ ਮੰਤਰੀ ਫੀਲਡ ਅਫਸਰ। ਮੈਂ ਤਾਂ ਪਹਿਲੇ ਪੋਸਟ ਦੇਖੀ ਨਹੀਂ, ਦੀਪਕ ਕੁਮਾਰ ਕੋ ਫੀਲਡ ਅਫਸਰ ਉਹ ਤੋਂ ਲਿਖਾ ਲਿਆ। ਤੁਸੀਂ ਕੀ ਮਜ਼ਾਕ ਉਡਾਇਆ? ਜੇ ਤੁਹਾਨੂੰ ਪੰਜਾਬ ਦੇ ਜਨਤਾ ਨੇ ਵੋਟਾਂ ਪਾਤੀਆਂ, ਤੁਸੀਂ ਕਹਿੰਦੇ ਕਿ ਤੁਸੀਂ ਇੰਨੇ ਧੱਕੇ ਕਰੋਗੇ? ਛੋਟੇ ਸਾਹਿਬਜ਼ਾਦਿਆਂ ਦੇ ਹੱਕ ਲਈ ਹਾ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਉਨ ਨਿਸ਼ਾ ਦਾ ਦੇਹਾਂਤ ਹੋ ਗਿਆ ਹੈ।
ਉਹਨਾਂ ਨੇ 102 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਈ ਅਤੇ ਕਈ ਦਿਨਾਂ ਤੋਂ ਤਬੀਅਤ ਖਰਾਬ ਹੋਣ ਦੇ ਚੱਲਦਿਆਂ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਇਲਾਜ ਕਰਵਾ ਰਹੇ ਸਨ, ਜਿੱਥੇ ਅੱਜ ਉਹਨਾਂ ਆਖਰੀ ਸਾਹ ਲਈ। ਜ਼ਿਕਰਯੋਗ ਹੈ ਕਿ ਬੇਗਮ ਮੁਨਵਰ ਨਿਸ਼ਾ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ। ਮਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਿਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਹਨਾਂ ਦੇ ਦੇਹਾਂਤ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ ਹੈ। ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਜਨਾਬ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਿਤ ਸਨ, ਜਿਨ੍ਹਾਂ ਨੂੰ ਇਸ ਬਿਮਾਰੀ ਦੇ ਚੱਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ 4 ਵਜੇ ਉਹਨਾਂ ਆਖਰੀ ਸਾਹ ਲਈ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜ਼ੁਮਾਰਤੁੱਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਗਿਆ। ਦੱਸਦੇ ਕਿ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਕੀਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ, ਜਿਸ ਕਰਕੇ ਇਸ ਨਵਾਬ ਦੇ ਵੰਸ਼ ਅਤੇ ਮਲੇਰਕੋਟਲਾ ਦੇ ਮੁਸਲਿਮ ਲੋਕ ਹਮੇਸ਼ਾ ਸਿੱਖਾਂ ਲਈ ਸਤਿਕਾਰ ਦਾ ਪਾਤਰ ਬਣੇ ਰਹੇ। ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ਵਿੱਚ ਇੱਕ ਵਿਅਕਤੀ ਨੇ 2 ਥਾਵਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 22 ਮੌਤਾਂ ਹੋ ਗਈਆਂ ਤੇ 50 ਦੇ ਕਰੀਬ ਜ਼ਖਮੀ ਹੋ ਗਏ। ਹਮਲਾਵਰ ਹਾਲੇ ਪੁਲਿਸ ਦੇ ਹੱਥ ਨਹੀਂ ਆਇਆ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਸੜਕਾਂ ਤੇ ਨਾ ਫਿਰਨ ਲਈ ਕਿਹਾ ਹੈ। ਇਸ ਘਟਨਾ ਨਾਲ ਸੂਬੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।